ਲਓ ਜੀ ਅਸੀਂ ਹੁਣ ਗਾਮੇ ਭਲਵਾਨ ਦੇ ਜਿਹੜਾ ਚੱਕ ਦੇ ਬਾਹਰ ਡੇਰਾ ਉਹਦਾ ਕਲੋਨੀ ਦੇ ਵਿੱਚ ਉੱਥੇ ਅਸੀਂ ਪਹੁੰਚੇ ਹਾਂ। ਅਤੇ ਅੱਜ ਅਸੀਂ ਗਾਮੇ ਭਲਵਾਨ ਨਾਲ ਇਹ ਚੱਕ ਜਿਹੜਾ ਚੌਠ ਗਾਮੇ ਦੇ ਨਾਂ 'ਤੇ ਵੱਜਦਾ, ਇਹ ਗਾਮਾ ਚੌਠੀਆ। ਇਹ ਚੱਕ ਗਾਮੇ ਦੇ ਨਾਂ ਤੋਂ ਹੀ ਮਸ਼ਹੂਰ ਹੋਇਆ, ਠੀਕ ਹੈ ਨਾ। ਅਤੇ ਇਹ ਹੁਣ ਅਸੀਂ ਉਹਦੀ ਹਵੇਲੀ ਵੱਲ ਜਾ ਰਹੇ ਹਾਂ ਅਤੇ ਇਹ ਉਹਦਾ ਗੇਟ ਆ ਗਿਆ ਮੈਨੂੰ ਲੱਗਦੀ। ਇਹ ਗੇਟ 'ਚ ਅਸੀਂ ਦਾਖਲ ਹੋ ਰਹੇ ਹਾਂ ਉਹਦੀ ਹਵੇਲੀ ਦੇ ਵਿੱਚ। ਡੇਰਾ ਮਾਸ਼ਾਅੱਲਾ ਬੜਾ ਬਣਾਇਆ, ਮਾਲ ਦਾ ਭਰਿਆ ਡੇਰਾ ਹੈ ਅਤੇ ਮਾਲ ਰੱਖਣ ਦਾ ਉਹਨੂੰ ਬੜਾ ਸ਼ੌਕ ਸੀ ਪਹਿਲੇ ਵੀ, ਕਿਉਂਕਿ ਭਲਵਾਨ ਸੀ, ਦੁੱਧ ਸ਼ੁੱਧ ਪੀਂਦਾ ਸੀ ਅਤੇ ਸਾਰਾ ਕੁਝ। ਇਹ ਸਾਹਮਣੇ ਤੁਸੀਂ ਵਹਿੰਦੇ ਹੋ, ਇਹ ਮੱਝਾਂ ਵੀ ਵੱਝੀਆਂ ਨੇ, ਬੜੀ ਨਸਲੀ ਮੱਝਾਂ ਨੇ, ਅਤੇ ਨਾਲ ਇਹ ਇਸ ਬੰਨੇ ਗਾਵਾਂ ਵੀ ਨੇ, ਅਤੇ ਗਾਵਾਂ ਵੀ ਨਸਲੀ ਲੱਗਦੀਆਂ ਨੇ, ਜਿਹਨੂੰ ਕੀ ਕਹਿੰਦੇ ਹੁੰਦੇ ਆ, ਆਸਟ੍ਰੇਲੀਅਨ ਗਾਂ ਤਾਂ ਨਹੀਂ, ਜਿਹੜੀ ਦੋਗਲੀ ਗਾਂ ਹੁੰਦੀ ਹੈ ਨਾ ਜੀ, ਕਰਾਸ, ਉਹ ਆ। ਅਤੇ ਸਾਰੀ ਹਵੇਲੀ ਮਾਲ ਡੰਗਰ ਨਾਲ ਭਰੀ ਹੈ, ਕਿਉਂਕਿ ਮਾਲ ਡੰਗਰ ਦਾ ਸ਼ੁਰੂ ਤੋਂ ਸ਼ੌਕ ਸੀ, ਨਾਲੇ ਅਤੇ ਖਾਣ ਪੀਣ ਦਾ ਸ਼ੌਕ ਸੀ। ਦੁੱਧ ਘਿਓ ਬੜਾ ਪੀਂਦਾ ਸੀ। ਭਲਵਾਨਾਂ ਦਾ ਕੰਮ ਵੀ ਦੁੱਧ ਅਤੇ ਘਿਓ ਜਿਹੜਾ ਰੱਜ ਕੇ ਪੀਣਾ, ਅਤੇ ਫਿਰ ਹੀ ਭਲਵਾਨੀ ਹੁੰਦੀ ਹੈ ਨਾ, ਹੱਡੀਆਂ ਮਜ਼ਬੂਤ ਹੁੰਦੀਆਂ ਨੇ। ਇਹ ਉਹਦਾ ਬੇਟਾ ਨਿੱਕਾ। ਸਲਾਮ ਅਲੈਕੁਮ ਪੁੱਤਰ, ਕੀ ਹਾਲ ਨੇ? ਖੈਰ ਖਰੀਅਤ ਹੈ? ਅੱਬੂ ਕਿੱਥੇ ਨੇ? ਅੱਛਾ ਅੱਛਾ, ਉਹ ਸਾਹਮਣੇ ਬੈਠੇ ਨੇ। जी जी, आइए पहलवान साहब। पहलवान जी अस्सलाम वालेकुम जी, की हाल है पहलवान जी? राजी हो? खैर खरीयत है? सेहत ठीक जे? और सेहत? चलो आओ उत्थे साइड ते बहने आ। चलो आ जाओ बिस्मिल्लाह, आ जाओ, पहुँचो, शाबाश। अस्सलाम वालेकुम जी, तुहाडा भरा जवेद इकबाल ਚੱਠਾ पंजाबी ਸਾਂਝਾਂ ਤੋਂ। ਅੱਜ ਅਸੀਂ ਇੱਕ ਮਹਾਨ ਹਸਤੀ ਕੋ 164 ਮੁਰਾਦ ਵਿੱਚ ਆਏ ਹਾਂ, ਜਿਹੜੇ ਚੱਕ ਦਾ ਨਾਂ ਇਹਨਾਂ ਦੀ ਵਜ੍ਹਾ ਤੋਂ ਵੱਜਦਾ ਵੀ ਗਾਮਾ ਚੌਠੀਆ ਵੱਜਦਾ ਸੀ। ਅਤੇ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਅਸੀਂ, ਅਤੇ ਕੀ ਚੀਜ਼ ਵੇਖ ਕੇ ਕੀਤੀ ਅਤੇ ਕਿਹਦੇ ਵੇਖ ਕੇ ਸ਼ੁਰੂ ਕੀਤੀ, ਕਿਹੜੇ ਭਲਵਾਨ ਨਾਲ ਵੇਖ ਕੇ ਸ਼ੁਰੂ ਕੀਤੀ। ਇਹ ਭਲਵਾਨ ਗਾਮਾ, ਇਹਨੇ ਬੜੀ ਲੰਮੀ ਕਬੱਡੀ ਖੇਡੀ ਹੈ, ਸਾਡਾ ਵੱਡਾ ਭਰਾ ਵੀ ਹੈ, ਅਤੇ ਬੜਾ ਪਿਆਰ ਵੰਡਣ ਵਾਲਾ ਬੰਦਾ, ਬੜੀ ਸੋਹਣੀ ਗੱਲ ਕਰਦਾ, ਬੜੀ ਵਧਣ ਵਾਲੀ ਗੱਲ ਕਰਦਾ। ਅਤੇ ਆਓ ਜੀ ਅੱਜ ਭਲਵਾਨ ਗਾਮੇ ਨਾਲ ਗੱਲ ਕਰਨੇ ਵੀ ਕਬੱਡੀ ਸ਼ੁਰੂ ਕਦੋਂ ਕੀਤੀ ਅਤੇ ਕਿਹਦੇ ਵੱਲ ਵੇਖ ਕੇ ਸ਼ੁਰੂ ਕੀਤੀ ਹੈ। ਲਓ ਜੀ ਭਲਵਾਨ ਜੀ, ਸਾਰਾ ਦੱਸੋ ਜ਼ਰਾ। ਚੱਠਾ ਸਾਹਿਬ ਸਲਾਮ ਅਲੈਕੁਮ। ਚੱਠਾ ਸਾਹਿਬ ਵੇਖਣਾ ਕਿ ਪੜ੍ਹਦਿਆਂ ਸਕੂਲ ਵਿੱਚ 9ਵੀਂ 10ਵੀਂ ਦੌਰਾਨ ਗੇਮ ਸ਼ੁਰੂ ਕਰ ਦਿੱਤੀ। ਅਸਲ ਤਾਂ ਸ਼ੁਰੂ ਤੋਂ ਹੀ ਸ਼ੁਰੂ ਕਰ ਦਿੱਤੀ, ਕਿਉਂਕਿ ਸ਼ੌਕ ਹੀ ਇੰਨਾ ਸੀ। ਕਬੱਡੀ ਉਦੋਂ ਪਿੰਡ ਹਰ ਹੁੰਦੀ ਸੀ, ਅਤੇ ਫਿਰ ਵੇਖ ਕੇ ਇਹਦਾ ਬੜਾ ਨਸ਼ਾ ਹੋਇਆ, ਬੜਾ ਇਸ਼ਕ ਲੱਗਾ, ਫਿਰ ਗੇਮ ਸ਼ੁਰੂ ਕੀਤੀ। ਅੱਗੋਂ ਹੈਡ ਮਾਸਟਰ ਸਾਹਿਬ ਜਿਹੜੇ ਸਨ, ਸਾਡੇ ਮਾਸਟਰ ਸਾਹਿਬ ਜਿਹੜੇ ਇੰਚਾਰਜ ਸਨ, ਉਹ ਅਬਦੁਲ ਗਨੀ 165 ਮੁਰਾਦ ਬਸਰਾ ਸਾਹਿਬ, ਉਹਨਾਂ ਨੇ ਸਾਨੂੰ ਫੜਿਆ। ਉਹਨਾਂ ਨੇ ਸਾਨੂੰ ਵੇਖਿਆ, ਉਹਨੇ ਕਿਹਾ ਯਾਰ ਮੁੰਡੇ ਖੇਡਣ ਵਾਲੇ ਨੇ। ਇੱਕ ਮੇਰੇ ਚੱਕ ਦਾ ਨਜ਼ੀਰ ਚੀਮਾ ਸੀ, ਉਹ ਸਾਨੂੰ ਉਹਨਾਂ ਨੇ ਕਬੱਡੀ ਦੇ ਸ਼ੁਰੂ ਕੀਤੀ। ਬਿਸਮਿਲ੍ਲਾ ਪੜ੍ਹੀ, ਤੇਜ਼ ਰੇਲ ਵਾਂਗੂ ਬੰਦਿਆ ਉਮਰ ਤੇਰੀ, ਕੋਠਾ ਕੰਧ ਜ਼ਮੀਨ ਨਹੀਂ ਕੜੀ ਰਹਿਣੀ, ਕੁਝ ਖਾ ਲੈ ਪੀ ਲੈ ਦਾਨ ਕਰ ਲੈ, ਮਾਇਆ ਵਿੱਚ ਜ਼ਮੀਨ ਦੇ ਪੜੀ ਰਹਿਣੀ, ਆਖਰ ਡੋਰ ਜਵਾਨੀ ਦੀ ਚੱਠਾ ਸਾਹਿਬ ਟੁੱਟ ਜਾਣੀ, ਗੁੱਡੀ ਸਦਾ ਨਹੀਂ ਜੱਗ ਤੇ ਚੜੀ ਰਹਿਣੀ, ਭਾਵੇਂ ਰਾਖਿਓ ਰਾਜ ਕਰ ਲਓ ਚੱਠਾ ਸਾਹਿਬ, ਜਿੰਦ ਨਹੀਂ ਹਕੀਮ ਦੀ ਅੜੀ ਰਹਿਣੀ, ਉਹ ਵੀ ਮੁੱਕ ਜਾਣੀ। ਅਸੀਂ ਜੀ ਕਰਕੇ ਇਹ ਵੱਲ ਨੂੰ ਮੁਹਾੜ ਪੂਰਾ ਕਬੱਡੀ ਵੱਲ ਨੂੰ ਸ਼ੁਰੂ ਕਰ ਦਿੱਤਾ। ਕਰਾਉਂਦਿਆਂ ਅੱਲਾ ਨੇ ਐਸੀ ਬਾਂਹ ਫੜੀ ਵੀ ਪਾਕਿਸਤਾਨ ਟੀਮ ਚਲੇ ਗਏ। ਉੱਥੇ ਚੰਗੇ ਯਾਰ ਮਿਲੇ, ਵਾਪਡਾ 'ਚ ਮੁਲਾਜ਼ਮ ਹੋ ਗਏ, ਚੰਗੇ ਯਾਰ ਮਿਲੇ, ਉਹਨਾਂ ਨੇ ਬੜੀ ਮੁਹੱਬਤ ਕੀਤੀ, ਜਿਨ੍ਹਾਂ 'ਚ ਰਿਆਜ਼ ਮਿਆਣਾ ਸਾਹਿਬ, ਮੁਖਤਾਰ ਚੀਮਾ ਸਾਹਿਬ, ਰਾਣਾ ਮਕਬੂਲ ਸਾਹਿਬ, ਜ਼ਫਰ ਗੁੱਜਰ, ਇਹ ਆਪਣਾ ਸ਼ਬਾਜ਼ ਕਾਲੂ ਸਾਹਿਬ, ਇਹਨਾਂ ਦੇ ਉਸਤਾਦ ਸਨ। ਚੌਧਰੀ ਅਹਿਮਦੀਨ ਘੜਤਲਾ, ਉਹਨੇ ਸਾਡੇ ਨਾਲ ਬੜਾ ਪਿਆਰ ਕੀਤਾ। ਹਜ਼ਰਤ ਰਫੀਕ ਚੀਮਾ ਸਾਹਿਬ, ਉਹਨਾਂ ਸਾਡੇ ਨਾਲ ਬੜੀ ਮੁਹੱਬਤ ਕੀਤੀ। ਕਰਾਉਂਦਿਆਂ ਜੀ ਕੌਮੀ ਟੀਮ ਚਲੇ ਗਏ। ਭਲਵਾਨ ਜੀ, ਜਿਹੜੇ ਜਿਨ੍ਹਾਂ ਨਾਲ ਤੁਸੀਂ ਕਬੱਡੀ ਖੇਡੇ ਹੋ, ਕਿਹੜੇ ਨਾਮ ਹੈ ਸੀ ਜਿਹੜੇ ਤੁਹਾਡੇ ਲੈਵਲ 'ਤੇ ਆ ਕੇ ਕਬੱਡੀ ਤੁਹਾਨੂੰ ਥੋੜ੍ਹਾ ਜਿਹਾ ਖੌਫ ਹੁੰਦਾ ਸੀ ਉਹਨਾਂ ਤੋਂ, ਕਿ ਇਹ ਮਤਲਬ ਮੇਰੇ ਅੱਗੇ ਖਲੋਏਗਾ, ਤੁਹਾਡੇ ਤੋਂ ਕੋਈ ਤਗੜਾ ਜਾਫੀ ਜਾਂ ਤਗੜਾ ਸਾਈ ਕਿਹੜਾ ਸੀ ਤੁਹਾਡੇ 'ਚੋਂ? ਇਹ ਦੱਸੋ ਜ਼ਰਾ। ਸਾਡੇ ਵਕਤ ਜੀ ਬਹੁਤ ਅੱਛੇ ਪਲੇਅਰ ਹੋਏ ਨੇ। ਰਿਆਜ਼ ਮਿਆਣਾ, ਸ਼ਬਾਜ਼ ਕਾਲੂ, ਖਿਦਰ ਜੁਟਿਆਣਾ ਝੰਗ ਵਾਲਾ, ਆਸ਼ਿਕ ਭੱਟੀ ਦਾ ਭਰਾ ਖਾਨ ਭੱਟੀ, ਮੁੰਨੀ ਭੱਟੀ,
ਇਹ ਆ ਆਪਣਾ ਰਾਣਾ ਮਕਬੂਲ, ਜ਼ਫਰ ਗੁੱਜਰ, ਮੁਖਤਾਰ ਚੀਮਾ, ਇਹ ਸਾਰਾ ਇੱਕੋ ਹੀ ਦੌਰ ਸਾਡਾ ਗੁਜ਼ਰਿਆ ਤੇ ਇੱਕ ਦੂਜੇ ਤੋਂ ਵੱਧ ਸਨ। ਕੋਈ ਪਤਾ ਨਹੀਂ ਸੀ ਲੱਗਦਾ ਵੀ ਇਹਦੇ ਕੋਲ ਨਿਕਲ ਜਾਣਾ ਜਾਂ ਇਹਦੇ ਕੋਲ ਫੜ ਕੱਤਣਾ। ਤੇ ਕੌਡੀ ਪਾਉਂਦਿਆਂ ਜੱਫਾ ਲਾਉਂਦਿਆਂ ਵੀ ਐਵੇਂ ਹੁੰਦਾ ਸੀ ਬਈ ਆਪਣਾ ਜਵੇਦ ਹਾਥੀ, ਰਾਣਾ ਆਪਣਾ ਮਲਕ ਮੁਸ਼ਤਾਕ ਸਾਹਿਬ, ਅਜ਼ੀਮ ਨਾਗਰਾ ਸਾਹਿਬ, ਜ਼ਫਰ ਰੰਗੜ ਸਾਹਿਬ, ਇਹ ਬੜੇ ਵਕਤ ਦੇ ਪਲੇਅਰ ਤੇ ਬੜੇ ਚੰਗੇ ਨਾਮ ਵਾਲੇ ਬੰਦੇ ਹੋਏ ਨੇ। ਹੁਣ ਤੇ ਬੰਦਿਆਂ ਦਾ ਵਜ਼ਨ ਹੀ ਬੜਾ ਹੋਇਆ, ਕਿਸੇ ਦਾ ਮਨ ਹੋਏਗਾ 2 ਮਣ ਹੋ ਜਾਏਗਾ, ਉਦੋਂ ਸਾਰੇ 2.5 ਮਣ ਤੋਂ ਉੱਤੇ ਚੱਲਦੇ ਸਨ। ਏਡੇ ਏਡੇ ਵੱਡੇ ਬੰਦੇ ਸਨ, 100 ਕਿਲੋ ਦੇ। ਚੱਠਾ ਸਾਹਿਬ ਜੀ ਸਾਡੇ ਤੋਂ ਪਹਿਲਾਂ ਖੇਡੇ ਨੇ। ਚੱਠਾ ਸਾਹਿਬ ਬਹੁਤ ਬੜੇ ਪਲੇਅਰ ਹੋਏ ਨੇ, ਜਿਨ੍ਹਾਂ ਨੂੰ 2 ਬੰਦਿਆਂ ਕੋਲ ਵੀ ਡਰ ਨਹੀਂ ਆਇਆ। ਉਹ ਪਲੇਅਰ ਹੋਏ ਨੇ, ਉਹਨਾਂ ਦੀ ਤਾਂ ਗੱਲ ਤਾਰੀਫ ਬੰਦਾ ਟੋਰ ਲੈ ਫਿਰ ਕਈ ਦਿਨ ਲੱਗ ਜਾਂਦੇ ਨੇ ਗੱਲ ਕਰਦੇ ਹੀ, ਕਿਉਂਕਿ ਉਹ ਪਲੇਅਰ ਹੀ ਐਵੇਂ ਦੇ ਹੋਏ ਨੇ। ਕੋ ਹੋਏ ਨੇ ਇੱਕ ਸਿਆਲਕੋਟ ਤੋਂ ਹੋਏ ਨੇ, ਸ਼ਾਹ ਆਦੇ ਵਾਲਾ ਸ਼ਾਹ ਬੜਾ ਮਸ਼ਹੂਰ ਹੋਇਆ। ਫਿਰ ਇੱਧਰ ਸਾਡੇ ਤੇ ਬਹਾਵਲਪੁਰ ਚੱਲਾਂ ਨੇ ਅਸੀਂ ਕੋਈ ਰਹਿਮਤ ਕੀਤੀ ਵੀ ਇੱਥੇ ਮੁੰਡਾ ਜੰਮਣਾ ਹੀ ਕੋਈ ਨਹੀਂ। ਜਿਹੜੇ ਜੰਮਦੇ ਨੇ ਉਹ 8ਵੀਂ ਪਾਰੀ ਖਤਮ ਹੋ ਜਾਂਦੇ ਨੇ। ਕਰੇ ਬੰਦਾ ਕੀ ਜ਼ੋਰ ਤਾਂ ਬੜਾ ਲਾਈਦਾ ਬਈ ਚਲੋ। ਖੁਰਾਕਾਂ ਕੀ ਸੀ ਉਸ ਦੌਰ ਦੇ? ਖੁਰਾਕਾਂ ਚੱਠਾ ਸਾਹਿਬ ਉਦੋਂ ਬਹੁਤ ਦੇਸੀ ਜੀਆਂ ਖੁਰਾਕਾਂ ਸਨ, ਜਿਹੜਾ ਕਈ ਬੰਦੇ ਰੋਜ਼ ਦੁੱਧ ਪਾ ਕੇ ਵੀ ਪੀਂਦੇ ਹਨ ਤੇ 5-5 ਕਿਲੋ ਪੀ ਜਾਂਦੇ ਹਨ। ਉਦੋਂ ਇਵੇਂ ਦੇ ਬੰਦੇ ਸਨ। ਘਿਓ ਸੀ, ਦੁੱਧ ਸੀ, ਬਦਾਮ, ਜਿਹੜਾ ਕੋਈ ਅਮੀਰ ਭਲਵਾਨ ਸੀ ਉਹਨੂੰ ਸ਼ੌਕ ਸੀ ਉਹਦੇ ਘਰਦਿਆਂ ਨੂੰ, ਉਹਨਾਂ ਨੂੰ ਬਦਾਮ ਰੇੜ ਕੇ ਮਿਲ ਜਾਂਦੇ ਹਨ। ਨਹੀਂ ਤੇ ਦੁੱਧ ਤੇ ਘਿਓ ਹੀ, ਬੰਦੇ ਤੋਂ 2-2 ਕਿਲੋ ਘਿਓ, 1.5 ਕਿਲੋ ਘਿਓ ਪੀ ਜਾਂਦੇ ਸਨ। ਉਦੋਂ ਮਾਲੀ ਹਾਲਾਤ ਵੀ ਹਰ ਬੰਦੇ ਦੇ ਕਮਜ਼ੋਰ ਹੀ ਹੁੰਦੇ ਸਨ। ਕਮਜ਼ੋਰ ਹੁੰਦੇ ਸਨ, ਮਤਲਬ ਖਾਣ ਵੱਲੋਂ ਨਹੀਂ ਸਨ ਹੁੰਦੇ ਨਾ ਵੀ ਪੈਸਾ ਕੋਲ ਬੰਦੇ ਦਾ ਹੁੰਦਾ ਸੀ ਨਾ। ਹਾਂਜੀ, ਤੇ ਉਦੋਂ ਵੀ ਲੋਕ ਖੁਸ਼ਹਾਲ ਸਨ। ਖੁਸ਼ਹਾਲ ਵੀ ਸਨ। ਚੱਠਾ ਸਾਹਿਬ ਉਦੋਂ ਜਿਹੜੇ ਤੁਹਾਡੇ ਤਰ੍ਹਾਂ ਪੱਗਾਂ ਬੰਨ੍ਹਦੇ ਹਨ ਚਿੱਟੀਆਂ, ਉਹ ਉਹਨਾਂ ਨਾਲ ਉਹਨਾਂ ਦੀ ਇਮਦਾਦ ਬੜੀ ਕਰਦੇ ਸਨ। ਆਇਆ ਕਿ ਜਿਵੇਂ ਮੈਂ ਤੁਹਾਡੀ ਕੌਡੀ 'ਤੇ ਜਾਂਦਾ ਸਾਂ ਤੇ ਅੱਲਾ ਦੀ ਰਹਿਮਤ ਨਾਲ 10-10 ਦਿਨ ਪਹਿਲਾਂ ਬਹਿਣਾ ਤੇ ਮੱਖਣ ਤੇ ਚੰਗਾ ਖਾਣਾ ਤੇ ਦੁੱਧ ਪੀਣਾ, ਤੇ ਉਹਨੇ ਦਿਨਾਂ 'ਚ ਬੰਦੇ ਜਵਾਨ ਹੋ ਜਾਣਾ। ਸੁਣਾਓ ਕੋਈ ਗੱਲ। ਲਓ ਜੀ, ਭਲਵਾਨ ਸਾਹਿਬ ਨੂੰ ਇਹ ਪੁੱਛਾਂਗੇ ਕਿ ਕਬੱਡੀ ਜਿਹੜੀ ਇਹਨਾਂ ਖੇਡੀ ਹੈ ਨਾ, ਤੇ ਕੋਈ ਬੰਦੇ ਇਹਨਾਂ ਤੋਂ ਡਰਦੇ ਕਬੱਡੀ ਛੱਡ ਵੀ ਗਏ ਸਨ। ਇਹ ਮੈਂ ਪੁੱਛਾਂਗਾ ਕਬੱਡੀ 'ਚ ਕਿਸ ਤਰ੍ਹਾਂ ਛਡਾਈ ਤੇ ਕਿਸ ਤਰ੍ਹਾਂ ਛਡਾਈ ਕਬੱਡੀ, ਤੇ ਫਿਰ ਮੁੜ ਕੇ ਉਸ ਤੋਂ ਬਾਅਦ ਇਹਨਾਂ ਦਾ ਫਿਰ ਇੱਕ ਦਫਾ ਦਿਲ ਕੀਤਾ ਕਬੱਡੀ ਦੁਬਾਰਾ ਖੇਡਾਂ। ਉਹ ਆਖਿਆ ਮੀਆਂ ਮੁਹੰਮਦ ਸਾਹਿਬ ਨੇ, ਕਈ ਮੈਂ ਢਹਿੰਦੇ ਡਿੱਠੇ ਜ਼ੋਰਾਵਰ ਸਤਰਾਣੇ, ਕਈ ਮੈਂ ਢਹਿੰਦੇ ਡਿੱਠੇ ਜ਼ੋਰਾਵਰ ਸਤਰਾਣੇ, ਬੇਅਕਲਾਂ ਦੀ ਸੇਵਾ ਕਰਦੇ ਚੱਠਾ ਸਾਹਿਬ ਅਕਲਮੰਦ ਸਿਆਣੇ। ਇਹ ਵਕਤ ਦੇ ਨਾਲ ਨਾਲ ਹਰ ਸ਼ੈ ਮੇਰੇ ਉਸਤਾਦ ਮੁਹਤਰਮ ਸਨ, ਜਿਹੜੇ ਅੱਲਾ ਉਹਨਾਂ ਨੂੰ ਜੰਨਤੁਲ ਫਿਰਦੌਸ ਅਤਾ ਫਰਮਾਏ। ਉਹਨਾਂ ਦਾ ਨਾਂ ਸੀ ਅੱਲਾ ਦਿੱਤਾ ਪੁਰੇਵਾਲ। ਬਹੁਤ ਆਪਣੇ ਵਕਤ ਦਾ ਹੀਰੋ ਹੋਇਆ। ਇੱਕ ਕੌਡਾ ਮਜੀਦ, ਅਬਦੁਲ ਮਜੀਦ ਨਾਂ, ਕੌਡੇ ਦੇ ਨਾਂ 'ਤੇ ਬਦਨਾਮ, ਕੌਡਾ ਉਹਨਾਂ ਦਾ ਨਾਂ, ਕੌਡਾ ਲੋਕੀ ਆਉਂਦੇ ਸਨ। ਬਹੁਤ ਬੜਾ ਅੱਛਾ ਪਲੇਅਰ ਹੋਇਆ ਰਿਆਸਤ ਬਹਾਲਪੁਰ 'ਚ। ਸ਼ਰੀਫ 143 ਮਰਾਜ 'ਚ ਬਹੁਤ ਵੱਡਾ ਭਲਵਾਨ ਹੋਇਆ। ਸ਼ੇਰ ਮੁਹੰਮਦ ਬੜਾ ਚੰਗਾ ਭਲਵਾਨ ਹੋਇਆ। ਆਇਆ ਕਿ ਮੈਂ ਤਾਰੀਫ ਕਰਾਂ ਤੇ ਕੀ ਮੁੱਕਦੀ ਨਹੀਂ। ਫਕੀਰ ਸੈਨ ਗੱਲੂ 153 ਮਰਾਜ 'ਚੋਂ ਬਹੁਤ ਬੜਾ ਪਲੇਅਰ ਹੋਇਆ। ਚੀਮਾ ਸਾਹਿਬ ਬੜੇ, ਯਕੂਬ ਚੀਮਾ ਨਹੀਂ, ਯਕੂਬ ਹਰੂਨਾਬਾਦੀਆ, ਬਹੁਤ ਬੜਾ ਪਲੇਅਰ ਹੋਇਆ, ਜਿਹੜਾ ਡਸਕੇ ਜਾ ਉੱਥੇ ਉਹਨੇ ਜ਼ਿੰਦਗੀ ਬਸਰ ਕੀਤੀ। ਅਖੀਰ ਉੱਥੇ ਹੀ ਖਾਕ ਸਪੁਰਦ ਹੋ ਗਏ। ਬਹੁਤ ਚੰਗੇ ਲੋਕ ਪੈਦਾ ਹੋਏ ਨੇ ਇਸ ਦੁਨੀਆ 'ਤੇ, ਮਗਰ ਮਿਹਨਤ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ। ਜਿਹੜੇ ਮਿਹਨਤ ਕਰਦੇ ਨੇ ਉਹ ਇਨਸ਼ਾਅੱਲਾ ਪਾਸ ਹੁੰਦੇ ਨੇ। ਚੱਠਾ ਸਾਹਿਬ ਇਹ ਐਵੇਂ ਗੱਲਾਂ ਨੇ, ਉਹ ਨਹੀਂ ਜੀ, ਉਹ ਨਹੀਂ। ਮੈਂ ਨਾ ਗਰੀਬ ਘਰ ਦਾ ਮੁੰਡਾ, ਹੁਣ ਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਸੱਪਾਂ ਵਾਲਾ ਜੋਗੀਆਂ ਦਾ ਮੁੰਡਾ, ਤੇ ਸਾਡਾ ਪੁੱਤਰ ਵੀ, ਯਾਰ ਵੀ, ਲੰਗੋਟੀਆ ਵੀ ਸਮਝੋ ਜੀ, ਕਿਉਂਕਿ ਅਸੀਂ ਉਹਨੂੰ ਬੜੇ ਮਿਲੇ ਹਾਂ, ਬੜਾ ਉਹਦੇ ਨਾਲ ਪਿਆਰ ਕੀਤਾ। ਮਗਰ ਅਸਲ ਪਿਆਰ ਕਰਨ ਵਾਲਾ ਆਲਮ ਕੀ ਨਾ, ਇਮਤਿਆਜ਼ ਆਲਮ ਸਾਹਿਬ ਨੇ, ਬੂਟੀ ਰਾਈ ਦੇ ਭਾਈ। ਬੂਟਾ ਇੰਟਰਨੈਸ਼ਨਲ ਕਬੱਡੀ ਦਾ ਪਲੇਅਰ ਹੋਇਆ। ਅੱਗੋਂ ਦਾ ਪੁੱਤਰ ਮੁਜ਼ੰਬਲ ਬੂਟਾ ਬੜਾ ਵੱਡਾ ਪਲੇਅਰ ਹੋਇਆ। ਬਸ ਕੁਦਰਤ ਅਲਾ ਹੀ ਨਾ ਫੌਤ ਹੋ ਗਿਆ, ਦੁਨੀਆ ਤੋਂ ਥੋੜ੍ਹੇ ਦਿਨ ਲੈ ਕੇ ਚਲਾ ਗਿਆ।
ਇਸ ਤਰ੍ਹਾਂ ਦੇ ਪਲੇਅਰ ਜੀ ਬੜੇ ਘੱਟ ਪੈਦਾ ਹੁੰਦੇ ਨੇ, ਤੇ ਮਿਹਨਤ ਕਿਸੇ ਦੇ ਪਿਓ ਦੀ ਜ਼ਿਆਦਾ ਨਹੀਂ। ਚੱਠਾ ਸਾਹਿਬ, ਮੈਂ ਹੁਣ ਤਾਰੀਫ ਕਰਾਂ ਤੇ ਕੋਈ ਐਸੀ ਗੱਲ ਨਹੀਂ, ਤਾਰੀਫ ਵਾਲਿਆਂ ਦੀ ਤਾਰੀਫ ਕਰਨੀ ਵੀ ਚਾਹੀਦੀ ਹੈ। ਨਜ਼ੀਰ ਚੱਠਾ ਸਾਹਿਬ ਸਨ, ਅੱਲਾ ਉਹਨਾਂ ਨੂੰ ਬਖਸ਼ਤ ਦੇ। ਤੁਹਾਡੇ ਅੱਬਾ ਜੀ ਕਰਮਦਾਸ ਚੱਠੇ ਦੇ ਪੁੱਤਰ ਸਨ, ਸਲੀਮ ਚੱਠਾ ਸਾਹਿਬ। ਹੈਂ? ਬਾਕੀ ਸਾਰੇ ਭਰਾ, ਉਹਨਾਂ ਨੂੰ ਇਸ਼ਕ ਬੜਾ ਸੀ, ਜਿਨ੍ਹਾਂ ਦੇ ਵਿੱਚੋਂ ਜਵੇਦ ਚੱਠਾ ਸਾਹਿਬ ਤੇ ਆਜ਼ਾਦ ਚੱਠਾ ਸਾਹਿਬ, ਇਹਨਾਂ ਨੇ ਕਬੱਡੀ ਨੂੰ ਬੜਾ ਫੜ ਕੇ ਟੋਰਿਆ, ਬੜਾ ਲੰਮਾ ਕੀਤਾ, ਮਗਰ ਅਖੀਰ ਚੁੱਪ ਕਰ ਗਏ ਨੇ। ਪਤਾ ਨਹੀਂ ਕੀ ਗੱਲ, ਹੁਣ ਟਾਈਮ ਆਇਆ ਸੀ ਅੱਗੋਂ ਨਵੇਂ ਬੱਚੇ ਤਿਆਰ ਕਰਨ ਦਾ। ਤੇ ਜੀ ਲਓ ਜੀ, ਬੜੀ ਮਿਹਰਬਾਨੀ ਭਲਵਾਨ ਜੀ, ਤੁਸੀਂ ਸਾਨੂੰ ਟਾਈਮ ਦਿੱਤਾ। ਅਸੀਂ ਤੁਹਾਡੇ ਕੋਲ ਡੇਰੇ 'ਤੇ ਆਏ, ਤੁਹਾਡੇ ਮਹਿਮਾਨ ਅੱਜ ਹੋਏ, ਤੁਸੀਂ ਸਾਡੀ ਮਹਿਮਾਨਵਾਜ਼ੀ ਬੜੀ ਦਿਲ ਖੋਲ੍ਹ ਕੇ ਕੀਤੀ। ਅਤੇ ਇਹਦੇ ਨਾਲ ਹੀ ਮੈਂ ਇਜਾਜ਼ਤ ਚਾਹਾਂਗਾ। ਅਸਲਾਮ ਵਾਲੇਕੁਮ ਜੀ।